ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਸਹਾਰਨਪੁਰ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਨੇ ਸਮੁੱਚੀ ਦੁਨੀਆ ਵਿੱਚ ਬੈਠੇ ਸਿੱਖਾਂ ਵਿੱਚ ਰੋਹ ਪੈਦਾ ਕੀਤਾ ਹੈ। ਜਿੱਥੇ ਇਸ ਫਿਰਕੂ ਹਿੰਸਾ ਵਿੱਚ 3 ਜਾਨਾਂ ਗਈਆਂ, ਉੱਥੇ ਦਰਜਨਾਂ ਜ਼ਖਮੀ ਹੋਏ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਤਬਾਹ ਕੀਤੀ ਗਈ। ਇੱਥੇ ਵਸਦੇ ਸਿੱਖਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ ਕਿਉਂਕਿ ਸਾਰੀਆਂ ਹੀ ਸਿਆਸੀ ਧਿਰਾਂ ਇਸ ਮੁੱਦੇ ਤੇ ਘਟੀਆ ਸਿਆਸਤ ਕਰ ਰਹੀਆਂ ਹਨ। ਭਾਵੇਂ ਇਸ ਪਿੱਛੇ ਆਰਐਸਐਸ ਦਾ ਹੱਥ ਹੋਣ ਦੀਆਂ ਕਾਫੀ ਸੰਭਾਵਨਾਵਾਂ ਹਨ, ਪਰ ਲੋਕਲ ਹਲਕਿਆਂ ਮੁਤਾਬਿਕ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਲੋਕਲ ਲੀਡਰ ਵੀ ਇਸ ਹਿੰਸਾ ਨੂੰ ਸ਼ਹਿ ਦੇਣ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਹਨ। ਆਰਐਸਐਸ ਵੱਲ ਸ਼ੱਕ ਦੀ ਉਂਗਲ ਇਸ ਲਈ ਜਾਂਦੀ ਹੈ ਕਿਉਂਕਿ ਗੋਲੀ ਨਾਲ ਲੱਗਣ ਵਾਲਾ ਪਹਿਲਾ ਵਿਅਕਤੀ ਲੋਕਲ ਵਪਾਰ ਮੰਡਲ ਦਾ ਆਰਐਸਐਸ ਨਾਲ ਸੰਬੰਧਿਤ ਅਹੁਦੇਦਾਰ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਹਾਰਨਪੁਰ ਦੇ ਐਡਮਿਨਿਸਟ੍ਰੇਸ਼ਨ ਨੇ ਦੰਗਾਕਾਰੀਆਂ ਨੂੰ ਖੁੱਲ੍ਹ ਕੇ ਸਾਥ ਦਿੱਤਾ ਹੈ। ਦਿੱਲੀ ਦੇ ਸ਼ਾਹੀ ਇਮਾਮ ਨੇ ਇਸ ਹਿੰਸਾ ਲਈ ਆਰਐਸਐਸ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ, ਜਦੋਂ ਕਿ ਬਾਲੀਆਂ ਸਿੱਖ ਜਥੇਬੰਦੀਆਂ ਵੀ ਇਸ ਕਾਨੂੰਨੀ ਸਾਜ਼ਿਸ਼ ਪਿੱਛੇ ਆਰਐਸਐਸ ਅਤੇ ਉੱਥੋਂ ਦੇ ਲੋਕਲ ਲੈਂਡ ਮਾਫੀਆ ਦੀ ਮਿਲੀਭੁਗਤ ਨੂੰ ਜ਼ਿੰਮੇਵਾਰ ਸਮਝਦੇ ਹਨ। ਸਿੱਖ ਕੌਮ ਵੱਲੋਂ ਜਿੱਥੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਹੈ, ਉੱਥੇ ਸਿੱਖ ਦੁਕਾਨਦਾਰਾਂ ਨੂੰ ਜਾਇਜ਼ ਮੁਆਵਜ਼ਾ ਅਤੇ ਭਵਿੱਖ ਵਿੱਚ ਪੂਰਨ ਸੁਰੱਖਿਆ ਦੀ ਮੰਗ ਵੀ ਕੀਤੀ ਜਾ ਰਹੀ ਹੈ। ਵਿਊਅਰਸ, ਇਸ ਇਸ਼ੂ ਅਤੇ ਹੋਰ ਪੰਥਕ ਮੁੱਦਿਆਂ ਸੰਬੰਧੀ ਅੱਜ ਅਸੀਂ 2 ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਐਕਟਿੰਗ ਪ੍ਰੈਜ਼ੀਡੈਂਟ ਅਕਾਲੀ ਦਲ ਪੰਚ ਪ੍ਰਧਾਨੀ ਤੋਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਦੁਖਦਾਈ ਘਟਨਾ ਵਾਪਰੀ ਹੈ ਸਹਾਰਨਪੁਰ ਦੇ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਜਿਹੜੇ ਰਾਈਟਸ ਹੋਏ ਨੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤਾਂ ਜੀ ਦੇਖੋ, ਤੁਸੀਂ ਵੀ ਜਿਹੜੇ ਇਹਦੇ ਕਾਰਨ ਦੱਸਿਆ ਸਾਰਿਆਂ ਨੂੰ, ਉਹ ਬਿਲਕੁਲ ਸਹੀ ਹੈ। ਸਿੱਖ ਜਥੇਬੰਦੀਆਂ ਜੋ ਅਖਬਾਰਾਂ ਦੀ ਰਿਪੋਰਟਿੰਗ ਹੈ ਜਾਂ ਉੱਥੇ ਜੋ 2-3 ਬੰਦਿਆਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ, ਸਾਡੀ ਪਾਰਟੀ ਦੇ ਨਾਲ ਲਿੰਕਡ ਹੈਗੇ ਆ ਜੀ। ਹਿੰਦੁਸਤਾਨ ਦੇ ਵਿੱਚ ਮੈਂ ਸਮਝਾਂ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੋਟ ਪੋਲੀਟਿਕਸ ਨੂੰ, ਮਤਲਬ ਵੋਟਾਂ ਦੀ ਪੋਲੀਟਿਕਸ ਨੂੰ ਬਹੁਤ ਵੱਡੀ ਜਗ੍ਹਾ ਦੇ ਰਹੀਆਂ ਨੇ ਜੀ। ਔਰ ਸਿਆਸਤ ਤੋਂ ਪ੍ਰੇਰਿਤ ਨੇ ਉਹ ਹਮੇਸ਼ਾ ਹੀ ਆਪਣੀ ਰਾਜਨੀਤੀ ਨੂੰ ਕਾਇਮ ਰੱਖਣ ਦੇ ਲਈ, ਆਪਣੀ ਰਾਜਸੱਤਾ ਨੂੰ ਕਾਇਮ ਰੱਖਣ ਦੇ ਲਈ ਉਹ ਭਾਈਚਾਰੇ, ਜਿਹੜਾ ਸਮਾਜ ਦੀ ਵੰਡ ਹੈ, ਉਹਨੂੰ ਹਮੇਸ਼ਾ ਹੀ ਤਣਾਅਪੂਰਨ ਬਣਾ ਕੇ ਰੱਖਦੇ ਨੇ। ਵੱਖਰੇ ਵੱਖਰੇ ਫਿਰਕਿਆਂ 'ਚ, ਚਾਹੇ ਉਹ ਦਲਿਤ ਭਾਈਚਾਰਾ ਹੋਵੇ, ਚਾਹੇ ਉਹ ਘੱਟ ਗਿਣਤੀਆਂ ਹੋਣ, ਈਸਾਈ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਇਹਨਾਂ ਨੂੰ ਲੜਾ ਕੇ ਰੱਖਦੇ ਨੇ ਤਾਂ ਕਿ ਮਤਲਬ ਇੱਕ ਬੰਦਾ ਇੱਕ ਦੀ ਸਹਾਇਤਾ ਲੈ ਸਕੇ, ਇਹਨੂੰ ਵੋਟਾਂ 'ਚ ਤਬਦੀਲ ਕੀਤਾ ਜਾਏ। ਬਿਲਕੁਲ ਸਹੀ ਗੱਲ ਹੈ, ਇਹ ਸਿਆਸਤ ਤੋਂ ਪ੍ਰੇਰਿਤ ਹੈ ਇਹ ਸਾਰਾ ਜੋ ਵੀ ਮਸਲਾ ਆ। ਔਰ ਆਰਐਸਐਸ ਦਾ ਇਹਦੇ ਵਿੱਚ ਹੱਥ ਹੈ। ਮੰਨ ਲਓ ਜਿਹੜੀ ਅੱਜ ਮੌਜੂਦਾ ਮੋਦੀ ਸਰਕਾਰ ਹੈ, ਇਹ ਹਮੇਸ਼ਾ ਹੀ ਜਿਹੜਾ ਬੀਜੇਪੀ ਹੈ, ਇਹ ਜਾਤੀ ਵੰਡ ਦਾ ਜਿਹੜਾ ਕਾਰਡ ਹੈ, ਇਹ ਹਮੇਸ਼ਾ ਹੀ ਖੇਡ ਰਿਹਾ ਜੀ। ਔਰ ਇਸ ਦੇ ਨਾਲ ਕਿਉਂਕਿ ਦੇਖੋ ਤੁਸੀਂ, ਜੇ ਪਿਛਲੇ ਸਮੇਂ ਤੁਸੀਂ ਦੇਖੋ, ਪਿਛਲੇ 15-20 ਸਾਲਾਂ 'ਚ ਸਿੱਖਾਂ 'ਚ ਮੁਸਲਮਾਨਾਂ ਦੇ ਵਿੱਚ ਕਦੇ ਵੀ ਪੰਜਾਬ ਦੀ ਤੇ ਮਲੇਰਕੋਟਲੇ ਏਰੀਏ 'ਚ ਬਹੁਤ ਮੁਸਲਮਾਨ ਰਹਿੰਦੇ ਨੇ, ਇੱਥੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਰਹਿੰਦੇ ਨੇ, ਕਦੀ ਆਪਸੀ ਕੋਈ ਏਦਾਂ ਦੀ ਘਟਨਾ ਨਹੀਂ ਵਾਪਰੀ। ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਜੰਮੂ ਕਸ਼ਮੀਰ 'ਚ ਜ਼ਰੂਰ ਵਾਪਰੀਆਂ ਨੇ। ਅਗਰ ਉਹਨਾਂ ਦਾ ਵੀ ਤੁਸੀਂ ਸਾਰੀਆਂ ਘਟਨਾਵਾਂ ਨੂੰ ਦੇਖੋ, ਉਹਨਾਂ ਦੀ ਰਿਪੋਰਟਿੰਗ ਦੇਖੋ, ਮਤਲਬ ਐਕਸਪਰਟਸ ਦੇ ਜਿਹੜੀਆਂ ਰਿਪੋਰਟ ਆਈਆਂ ਉਹਨਾਂ ਨੂੰ ਦੇਖੋ, ਤੇ ਉਹਦੇ ਪਿੱਛੇ ਵੀ ਸਰਕਾਰ ਦਾ ਅਤੇ ਆਰਐਸਐਸ ਦਾ ਹੱਥ ਹੀ ਦਿਖਦਾ ਹੈ, ਉਹਦੀਆਂ ਰਿਪੋਰਟਾਂ ਮਿਲਦੀਆਂ ਨੇ। ਸੋ ਇਹ ਕੋਈ ਸ਼ੱਕ ਨਹੀਂ ਹੈਗਾ ਇਹਦੇ ਵਿੱਚ, ਇਹ ਸਿਆਸਤ ਤੋਂ ਪ੍ਰੇਰਿਤ, ਵੋਟਾਂ ਤੋਂ ਪ੍ਰੇਰਿਤ ਲੈਂਡ ਮਾਫੀਆ ਜਿਹੜਾ ਉਹ ਬਹੁਤ ਵੱਡੀ ਅਫਸਰਸ਼ਾਹੀ ਨੇ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਤੋਂ ਬਾਅਦ ਉੱਥੇ ਇਹਨੂੰ ਹੈਂਡਲ ਕਰਨ ਦੀ ਇਸ ਪ੍ਰੋਬਲਮ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀਤਾ ਉਹਨਾਂ ਨੇ, ਉਹਦੇ ਤੋਂ ਵੀ ਮਤਲਬ ਸਮਾਜਵਾਦੀ ਪਾਰਟੀ ਵੀ ਹੈ ਜਿਹੜੀ ਉਹ ਸ਼ੱਕ ਦੇ ਘੇਰੇ ਦੇ ਵਿੱਚ ਹੈ, ਕਿਉਂਕਿ ਉਹਨਾਂ ਦਾ ਬਹੁਤ ਵੱਡਾ ਜਿਹੜਾ ਵੋਟ ਬੈਂਕ ਹੈ ਉਹ ਮੁਸਲਿਮ ਧਿਰ ਹੈਗੀ ਆ। ਕਾਂਗਰਸ ਦੀ, ਬੀਜੇਪੀ ਦੀ, ਜਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਇਸ ਚੀਜ਼ ਨੂੰ ਸੈਟਲ ਨਹੀਂ ਕੀਤਾ, ਨਾ ਇਸ ਪ੍ਰੋਬਲਮ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਨੂੰਨ ਦੇ ਨਜ਼ਰੀਏ ਦੇ ਨਾਲ ਜਾਂ ਸਾਡੇ ਸਮਾਜਿਕ ਰਿਸ਼ਤਿਆਂ ਦੇ ਨਾਲ, ਪਰ ਉਹਨਾਂ ਨੇ ਹਮੇਸ਼ਾ ਹੀ ਇਹਨੂੰ ਤੋਲ ਦਿੱਤਾ। ਉਹਦੇ ਵਿੱਚ ਸਿੱਖਾਂ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਪ੍ਰੋਪਰਟੀ ਹੈ ਸਿੱਖਾਂ ਦੀ ਉਹ ਨਸ਼ਟ ਹੋਈ ਹੈ। ਔਰ ਜਿੰਨੇ ਵੀ ਸਿੱਖ ਬਾਹਰ ਭਾਈਚਾਰਾ ਬੈਠਾ ਹੈ ਉਹ ਇਸ ਡਰ ਤੇ ਸਹਿਮ ਦੇ ਵਿੱਚ ਹੈ ਕਿ ਜਿਹੜੀ ਬਹੁਤ ਗਿਣਤੀ ਆ ਉਹ ਕਿਸ ਤਰੀਕੇ ਦਾ ਸਲੂਕ ਕਰ ਰਹੀ ਹੈ ਜੀ। ਆਹ ਨੰਬਰ ਸੈਕਟਰ ਦੇ ਉੱਤੇ
ਇਹ ਜਿਹੜੀਆਂ ਜਿੰਨੀਆਂ ਵੀ ਘਟਨਾਵਾਂ ਆ, ਜਿਹੜੀਆਂ ਸਾਡੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੇ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ, ਸ਼੍ਰੋਮਣੀ ਅਕਾਲੀ ਦਲ ਬਾਦਲ ਹੋਏ, ਜਿਹੜੇ ਅੱਜ ਰਾਜ ਸਭਾ ਦੇ ਵਿੱਚ ਨੇ ਬੈਠੇ ਨੇ, ਉਹਨਾਂ ਨੇ ਵੀ ਕਦੇ ਇਸ ਏਦਾਂ ਦੇ ਇਸ਼ੂਜ਼ ਦੇ ਉੱਤੇ ਕਦੇ ਵੀ ਡਟ ਕੇ ਕਿਸੇ ਸਟੈਂਡ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਸਿਰਫ ਇੱਕ ਜਿੱਦਾਂ ਲੇਪਾ ਪੋਚੀ ਗਿਆ, ਵਫਦ ਚਲੇ ਗਿਆ, ਚੀਫ ਮਿਨਿਸਟਰ ਨੂੰ ਮਿਲਿਆ ਹੈ ਔਰ ਇਹ ਆਣ ਕੇ ਬਿਆਨ ਦੇ ਦਿੱਤਾ ਜੀ ਅਸੀਂ ਉਹਨਾਂ ਤੋਂ ਮੁਆਵਜ਼ੇ ਮੰਗ ਕੀਤੀ ਹੈ ਜੀ, ਅਸੀਂ ਕਾਨੂੰਨ ਦੇ ਉਹਨਾਂ ਦੇ ਉੱਤੇ FIR ਜਿਹੜੇ ਦੋਸ਼ੀ ਨੇ ਦਰਜ ਕਰਨ ਦੀ ਮੰਗ ਕੀਤੀ ਹੈ। ਪਰ ਕਦੇ ਵੀ ਇਹਨਾਂ ਨੇ ਮਤਲਬ ਇਸ ਪ੍ਰੋਬਲਮ ਨੂੰ ਕਿਸੇ ਆਪਣੀ ਇਹ ਸਮਝ ਕੇ ਕਿ ਇਸ ਤਰੀਕੇ ਨਾਲ ਆਪਾਂ ਕਿੰਨੀ ਵਾਰ ਕਿੱਦਾਂ ਸੈਟਲ ਕਰੀ ਜਾਵਾਂਗੇ, ਪਰ ਹਮੇਸ਼ਾ ਹੀ ਅਸੀਂ ਇਸੇ ਤਰੀਕੇ ਦੀ ਮੰਗ ਕਰਾਂਗੇ ਕਿ ਜਿੱਥੇ ਵੀ ਸਾਡੇ ਕਮਿਊਨਿਟੀ ਦੇ ਨਾਲ ਕੁਛ ਹੁੰਦਾ ਹੈ, ਸਾਡੀਆਂ ਧਾਰਮਿਕ ਭਾਵਨਾਵਾਂ ਹੱਟ ਹੁੰਦੀਆਂ, ਉੱਥੇ ਵੀ ਕਹਿ ਦਈਏ ਕਿ ਕਾਨੂੰਨ ਕੰਮ ਕਰੇ, ਉਹ ਦੋਸ਼ੀਆਂ ਦੇ ਨੂੰ ਸਜ਼ਾਵਾਂ ਦਿੱਤੀਆਂ ਜਾਣ, ਦੋਸ਼ੀਆਂ ਨੂੰ FIR ਦਰਜ ਕੀਤੀ ਜਾਵੇ, ਮੁਆਵਜ਼ਾ ਦਿੱਤਾ ਜਾਵੇ। ਮੁੜ ਕੇ ਸਾਲਾਂ ਲੰਘ ਜਾਂਦੇ ਨੇ ਇਨਕੁਆਇਰੀਆਂ 'ਚ, ਮੁਆਵਜ਼ਿਆਂ ਦੇ ਵਿੱਚ, ਤੇ ਉਹ ਜਿਹੜਾ ਦੇਰ ਦੇ ਨਾਲ 20 ਸਾਲ ਬਾਅਦ ਜੇ ਕੋਈ ਮਾੜਾ ਮੋਟਾ ਇਨਸਾਫ ਮਿਲਦਾ ਵੀ ਹੈ ਤੇ ਉਹਨੂੰ ਕਿਸ ਖਾਤੇ ਦੇ ਵਿੱਚ ਪਾਇਆ ਜਾਵੇ, ਉਦੋਂ ਤੱਕ ਬੰਦੇ ਜਿਹੜੇ ਆ ਵਿਕਟਮ ਹੁੰਦੇ ਆ, ਉਦੋਂ ਤੱਕ ਮੁੱਕ ਜਾਂਦੇ ਹੈਗੇ ਆ। ਸੋ ਮੈਂ ਤੇ ਇਹ ਜੋ ਵੀ ਹਿੰਦੁਸਤਾਨ ਦੇ ਵਿੱਚ ਹੋਇਆ, ਮੈਂ ਤੇ ਉਹਦੇ ਨਾਲ ਸਿੱਖ ਜਿਹੜੀ ਸਾਡੀ ਮੌਜੂਦਾ ਆਪਣੇ ਆਪ ਨੂੰ ਸਿੱਖ ਪੰਥ ਦੀ ਲੀਡਰਸ਼ਿਪ ਸਮਝਦੀ ਆ, ਜੋ ਪਿਛਲੇ ਸਮੇਂ 'ਚ ਉਹ ਵੀ ਜ਼ਿੰਮੇਵਾਰ ਹੈ ਏਦਾਂ ਦੀਆਂ ਸਾਡੇ ਨਾਲ ਘਟਨਾਵਾਂ ਹੋਣ ਦੇ, ਕਿਉਂਕਿ ਉਹਨਾਂ ਨੇ ਇੱਕ ਉਸ ਜਮਾਤ ਨਾਲ ਜਿਹਨੂੰ ਹਿੰਦੂ ਰੰਗਤ ਦਿੱਤੀ ਹੋਈ ਆ ਔਰ ਉਹਨਾਂ ਦਾ ਏਜੰਡਾ ਹਿੰਦੂਤਵ ਦਾ, ਉਹਦੇ ਨਾਲ ਉਹਨਾਂ ਨੇ ਆਪਣੀ ਸਾਂਝ ਢਾਲੀ ਹੈ ਜਿਹੜੀ ਪਾਈ ਹੋਈ ਹੈਗੀ ਆ। ਸੋ ਇਹ ਘਟਨਾਵਾਂ ਬਿਲਕੁਲ ਰਾਜਨੀਤੀ ਨਾਲ, ਲੈਣ ਮਾਫੀਏ ਨਾਲ, ਉਹ ਵੋਟ ਬੈਂਕ ਦੇ ਨਾਲ ਪ੍ਰੇਰਿਤ ਹੈਗੀਆਂ ਨੇ, ਔਰ ਜਿਹੜਾ ਆਮ ਸਿੱਖ ਹੈ ਵਿਚਾਰਾ ਉਹ ਇਸ ਗੱਲ ਦਾ ਸ਼ਿਕਾਰ ਹੁੰਦਾ ਹੈਗਾ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਪੰਜਾਬ ਦੇ ਵੱਲ ਆਉਂਦੇ ਹਾਂ, ਪੰਜਾਬ ਦੇ ਜਿਹੜੇ ਮੁੱਦੇ ਕਰੰਟ ਹੈ ਉਸ ਬਾਰੇ ਵੀ ਗੱਲਬਾਤ ਕਰਾਂਗੇ। ਜਿਵੇਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਹਰਿਆਣਾ ਕਮੇਟੀ ਤੇ ਕੰਮ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ ਪਹਿਲੀ ਇਹ ਤੇ ਮਤਲਬ ਇਹ ਤੇ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਇਸ ਗੱਲ ਦਾ ਕਿ ਮਤਲਬ ਤਖਤਾਂ ਦੀ ਮਾਣ ਮਰਿਆਦਾ ਹੈ ਜਿਹੜੀ ਉਹ ਇਹਨਾਂ ਅਯੋਗ ਮਤਲਬ ਜੋ ਸੇਵਾਦਾਰ ਦੇ ਰੂਪ ਵਿੱਚ ਅੱਜ ਸਿੱਖ ਕੌਮ ਵਿੱਚ ਜਾਣੇ ਜਾਂਦੇ ਆ, ਉਹਨਾਂ ਨੇ ਬਿਲਕੁਲ ਖਤਮ ਕਰ ਦਿੱਤੀ ਹੋਈ ਆ। ਇਹ ਜਿੰਨੇ ਵੀ ਹੁਕਮਨਾਮੇ ਜਾਰੀ ਹੁੰਦੇ ਆ ਜਾਂ ਜਿੰਨੀਆਂ ਵੀ ਪਾਬੰਦੀਆਂ ਜਾਰੀ ਕੀਤੀਆਂ ਜਾਂਦੀਆਂ ਹੈਗੀਆਂ ਨੇ, ਉਹਨਾਂ ਸਾਰੀਆਂ ਪਾਬੰਦੀਆਂ ਦਾ ਜਿਹੜਾ ਕੋਈ ਬਾਦਲ ਪਰਿਵਾਰ ਦੇ ਉਹਦੇ ਵਿੱਚੋਂ ਹੀ ਆਉਂਦੀਆਂ ਨੇ। ਜਿਸ ਤਰੀਕੇ ਨਾਲ ਉਹ ਚਾਹੁੰਦੇ ਆ ਉਹਨੂੰ ਉਸ ਤਰੀਕੇ ਦੇ ਨਾਲ ਉਹ ਜਾਰੀ ਕਰਵਾਈ ਜਾਂਦੇ ਆ। ਕਦੇ ਪੰਥ ਚੋਂ ਛੇਕ ਦਿੱਤੇ, ਕਦੇ ਕਨਵੈਨਸ਼ਨ ਜੇ ਕਰਾਉਣੀ ਹੋਵੇ ਤੇ ਇਹਨਾਂ ਨੇ ਆਪ ਕਰ ਲੈਣੀ ਹੈ, ਜੇ ਰੱਦ ਕਰਾਉਣੀ ਹੈ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਕੌਮ ਹੈ ਜਿਹੜੀ ਉਹਨਾਂ ਨੂੰ ਪੂਰਾ ਸਾਥ ਨਹੀਂ ਦੇ ਰਹੀ। ਕੌਮ ਦੇ ਵਿੱਚ ਇਸ ਕੰਮ ਕਰਨ ਦੇ ਨਾਲ ਸਾਡੀ ਮਤਲਬ ਸਾਡੇ ਵੋਟ ਬੈਂਕ ਨੂੰ ਫਰਕ ਪੈ ਰਿਹਾ ਤੇ ਉਹਨਾਂ ਨੇ ਹੁਕਮਨਾਮਾ ਉਹ ਜਾਰੀ ਕਰਵਾ ਦੇਣਾ ਜਿਹਦੇ ਲਈ ਉਹਨਾਂ ਨੂੰ ਫਾਇਦਾ ਹੁੰਦਾ ਹੋਵੇ। ਸੋ ਅਕਾਲ ਤਖਤਾਂ ਨੂੰ ਜਿਹੜੀ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਇਹ ਆਪਣੀ ਰਾਜਨੀਤੀ ਦੇ ਲਈ ਪ੍ਰੇਰਿਤ ਇਹਨੂੰ ਰਾਜਨੀਤੀ ਲਈ ਵਰਤ ਰਹੇ ਆ, ਰਾਜ ਸਭਾ ਦੇ ਵਿੱਚ ਕਾਇਮ ਰਹਿਣ ਦੀ ਵਰਤ ਰਹੇ। ਔਰ ਇਹੀ ਕਾਰਨ ਹੈ ਕਿ ਅੱਜ ਹਰਿਆਣੇ ਦੇ ਵਿੱਚ, ਰਾਜਸਥਾਨ 'ਚ, ਹਿਮਾਚਲ ਦੇ ਵਿੱਚ, ਹੋਰ ਸਟੇਟਾਂ ਦੇ ਵਿੱਚ ਜਿਹੜੀ ਡਿਮਾਂਡ ਉੱਠੀ ਹੋਈ ਆ ਕਿ ਸਾਡੀਆਂ ਵੱਖਰੀਆਂ ਕਮੇਟੀਆਂ ਹੋਣੀਆਂ ਚਾਹੀਦੀਆਂ ਨੇ। ਔਰ ਜਿਉਂ ਏਦਾਂ ਦੇ ਹੁਕਮਨਾਮੇ ਜਾਰੀ ਕਰੀ ਜਾਂਦੇ ਆ ਉਸ ਨਾਲ ਸਿੱਖ ਪੰਥ ਦੀ ਹੋਰ ਜੱਗ ਹਸਾਈ ਹੋ ਰਹੀ ਆ, ਹੋਰ ਹੇਠੀ ਹੋ ਰਹੀ ਆ। ਅਸੀਂ ਤਾਂ ਬਾਹਰਲੇ ਕੁਝ ਦਿਨ ਪਹਿਲਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਨੇ ਇੱਕ ਬਿਆਨ ਲਾਇਆ ਸੀ ਅਖਬਾਰਾਂ ਦੇ ਵਿੱਚ ਇਸ ਗੱਲ ਦਾ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਦੀ ਆਜ਼ਾਦੀ ਦੇ ਲਈ ਅਸੀਂ ਚਾਹੁੰਦੇ ਹਾਂ। ਔਰ ਇਹ ਬਿਲਕੁਲ ਸਹੀ ਗੱਲ ਹੈ, ਅਸੀਂ ਸਾਰੇ ਇੱਥੇ ਪੰਜਾਬ ਦੇ ਵਿੱਚ ਵੀ ਇਹ ਚਾਹੁੰਦੇ ਹਾਂ। ਤੇ ਜਦੋਂ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਸਿਸਟਮ, ਕੋਈ ਨਿਯਮਾਵਲੀ ਨਹੀਂ ਬਣਦੀ ਉਹਨਾਂ ਦੀ ਅਪੁਆਇੰਟਮੈਂਟ ਦੀ ਔਰ ਉਹਨਾਂ ਨੂੰ ਉਹਨਾਂ ਦੇ ਕੰਮ ਕਰਨ ਤੌਰ ਤਰੀਕੇ ਦੀ, ਉਦੋਂ ਤੱਕ ਇਹ ਜਿਹੜੇ ਹੁਕਮਨਾਮੇ ਏਦਾਂ ਦੇ ਇਹ ਲੋਕ ਜਾਰੀ ਕਰਵਾਉਂਦੇ ਰਹਿਣਗੇ ਔਰ ਇਹ ਜੱਗ ਹਸਾਈ ਹੁੰਦੀ ਰਹੇਗੀ। ਪਰ ਉਹਨਾਂ ਨੇ ਵੀ ਬਿਆਨ ਲਾਉਣ ਤੋਂ ਬਾਅਦ ਕੋਈ ਵੀ ਮਤਲਬ ਜਿਹੜੀ ਅਗਲੀ ਕਾਰਵਾਈ ਆ ਉਹ ਨਹੀਂ ਸਾਨੂੰ ਪਤਾ ਲੱਗ ਸਕੀ ਵੀ ਕੀ ਕਰ ਰਿਹਾ। ਉਹਨਾਂ ਨੇ ਕਿਹਾ ਸੀ ਵੀ ਅਸੀਂ ਇੱਕ ਜਿਹੜਾ ਸੈਮੀਨਾਰ ਦੇ ਤੌਰ ਤੇ ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜਾ ਇੱਕ ਇਕੱਠ ਹੈ ਉਹ ਅਮਰੀਕਾ ਦੀ ਧਰਤੀ ਤੇ ਕਰਾਂਗੇ ਔਰ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਕਰਾਂਗੇ। ਇਹ ਸਾਰੇ ਮੁੱਦਿਆਂ ਦਾ ਮਤਲਬ ਇੱਕੋ ਇੱਕ ਹੱਲ ਹੈ ਜੀ ਤੇ ਅਕਾਲ ਤਖਤ ਸਾਹਿਬ ਜਿਹੜਾ ਉਹ ਸਾਰੇ ਮੰਨਦੇ ਆ, ਸਾਰੇ ਸਿੱਖ ਨੂੰ ਆਪਣੀ ਪ੍ਰੇਰਨਾ ਦਾ ਸਰੋਤ ਹੈ, ਸਾਰੇ ਉੱਥੇ ਨਤਮਸਤਕ ਨੇ। ਪਰ
ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਇੰਸਟੀਚਿਊਟ ਨੂੰ ਚਲਾਉਣ ਵਾਲੇ ਜਿਹੜੇ ਬੰਦੇ ਆ, ਜਿਹੜੇ ਉੱਥੇ ਦੇ ਸੇਵਾਦਾਰ ਨੇ, ਉਹ ਆਪਣੀ ਉਹਨਾਂ ਦੀ ਯੋਗਤਾ ਹੈ ਜਿਹੜੀ ਉਹ ਇੰਨੀ ਨਹੀਂ ਹੈਗੀ ਕਿ ਉਹ ਸਿੱਖ ਸਿਧਾਂਤ ਨੂੰ ਸਮਝ ਸਕਣ। ਉਹ ਇੰਨੇ ਝੋਲੀ ਚੁੱਕ ਨੇ ਕਿ ਮੰਨ ਲਓ ਉਹ ਪਰਵਾਹ ਨਹੀਂ ਕਰਦੇ ਇਸ ਗੱਲ ਦੀ ਵੀ ਅਸੀਂ ਉਹ ਇਹ ਜੋ ਵੀ ਕੰਮ ਕਰ ਰਹੇ ਹਾਂ, ਜੋ ਹੁਕਮਨਾਮੇ ਜਾਰੀ ਕਰ ਰਹੇ ਹਾਂ, ਇੱਕ ਸਿੱਖ ਸਿਧਾਂਤ ਨਾਲ, ਸਿੱਖ ਇਤਿਹਾਸ ਨਾਲ, ਜਾਂ ਗੁਰੂ ਸਾਹਿਬ ਦੀ ਜੋ ਬਖਸ਼ੀ ਹੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਸੇਧ ਆ ਉਹਦੇ ਨਾਲ ਕਿੰਨਾ ਕੁ ਮੇਲ ਖਾਂਦੇ ਹੈਗੇ ਜੀ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਜਦੋਂ ਦੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਹੈ, ਚਾਹੇ ਉਹ SGPC ਹੋਵੇ ਜਾਂ ਫਿਰ ਬਾਦਲ ਅਕਾਲੀ ਦਲ ਹੋਵੇ, ਦੋਨੇ ਜਣੇ ਉਹਨਾਂ ਨੂੰ ਕਾਫੀ ਤੰਗ ਕਰਨੇ ਉਸ ਵੇਲੇ। ਇਵਨ ਦੋ ਲਾਈਕ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਨੇ, ਜਥੇਦਾਰ ਜਿਹੜੇ ਪ੍ਰੈਜ਼ੀਡੈਂਟ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਝਿੰਡਾ ਸਾਹਿਬ, ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਮੱਥਾ ਵੀ ਨਹੀਂ ਟੇਕਣ ਦਿੱਤਾ। ਤੁਸੀਂ ਕੀ ਸੋਚਦੇ ਹੋ ਕਿ ਇਸ ਮਸਲੇ ਦਾ ਸਥਾਈ ਹੱਲ ਕੀ ਹੈ ਤਾਂ ਕਿ ਸਿੱਖ ਪੰਥ ਦੀ ਵਿਚਲੀ ਆਪਸੀ ਘਰੇਲੂ ਲੜਾਈ ਹੈ ਇਸ ਨੂੰ ਰੋਕਿਆ ਜਾ ਸਕੇ? ਮੈਂ ਤਾਂ ਤੁਹਾਨੂੰ ਦੱਸਿਆ ਵੀ ਜਦੋਂ ਤੱਕ ਸਿੱਖ ਭੈਣ ਜੀ, ਜਦੋਂ ਤੱਕ ਅਸੀਂ ਦੇਖੋ ਅਕਾਲ ਤਖਤ ਸਾਹਿਬ ਸਾਡਾ ਧੁਰਾ ਆ, ਔਰ ਹਰੇਕ ਸਿੱਖ ਹੈ ਜਿਹੜਾ ਉੱਥੇ ਉਹਦੇ ਅੱਗੇ ਸਿਰ ਨਿਭਾਉਂਦਾ ਆ। ਅੱਜ ਅਕਾਲ ਤਖਤ ਸਾਹਿਬ ਦੇ ਜਿਹੜਾ ਇੰਸਟੀਚਿਊਟ ਹੈ ਉਹਦੇ ਉੱਤੇ ਜਿਹੜੇ ਸੇਵਾਦਾਰ ਇਹਨਾਂ ਨੇ ਨਿਯੁਕਤ ਕੀਤੇ ਹੋਏ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਰਾਹੀਂ ਇੱਕ ਢੇਰ ਹੈ ਜਿਹੜੀ ਇੱਕ ਧੜਾ ਹੈ ਜਿਹੜਾ, ਔਰ ਉਸ ਧੜੇ ਦੇ ਵਿੱਚ ਇੱਕ ਪ੍ਰਭਾਵ ਹੈ ਜਿਹੜਾ ਬਾਦਲ ਪਰਿਵਾਰ ਉਹ ਹੈਂਡਲ ਕਰ ਰਿਹਾ, ਉਹ ਕਰਵਾ ਰਿਹਾ। ਮਤਲਬ ਸਿੱਖਾਂ ਦੇ ਵਿੱਚ ਇੰਨੀ ਮੈਂ ਸੋਚਦਾ ਵੀ ਬਹੁਤ ਅਵੇਅਰਨੈਸ ਆਈ ਹੈ, ਪਰ ਹਾਲੇ ਇੰਨੀ ਕਾਫੀ ਅਵੇਅਰਨੈਸ ਆਈ ਕਿ ਉਹ ਸਿੱਖ ਸਿਧਾਂਤ ਨੂੰ, ਸਿੱਖ ਵਿਚਾਰਧਾਰਾ ਨੂੰ ਫਾਲੋ ਕਰਕੇ ਆਪਣੀ ਜ਼ਿੰਦਗੀ ਹੈ ਜਿਹੜੀ ਉਸ ਤਰੀਕੇ ਦੇ ਨਾਲ ਅਮਲੀ ਤੌਰ ਦੇ ਉੱਤੇ ਜਿਉਣ। ਜਦੋਂ ਤੱਕ ਇਹ ਇੰਸਟੀਚਿਊਟ, ਇਹਦੀ ਜਿਹੜੀ ਪ੍ਰਭੂ ਸੱਤਾ ਹੈ, ਇਹਦੀ ਆਜ਼ਾਦੀ ਹੈ, ਇਹ ਸਿੱਖ ਸਿਧਾਂਤ ਦੇ ਅਨੁਸਾਰ ਸੇਧ ਦੇਵੇ ਕੌਮ ਨੂੰ, ਉਦੋਂ ਤੱਕ ਅਸੀਂ ਕੋਈ ਏਦਾਂ ਦਾ ਸਿਸਟਮ ਨਹੀਂ ਬਣਾਉਂਦੇ ਹੈਗੇ। ਜਾਂ ਇੱਥੇ ਉੱਥੇ ਏਦਾਂ ਦੇ ਯੋਗ ਜਿਹੜੇ ਸਿੰਘ ਨੇ ਉਹ ਆਣ ਕੇ ਉੱਥੇ ਦੀ ਸੇਵਾ ਨਹੀਂ ਕਰਦੇ ਔਰ ਅਗਵਾਈ ਨਹੀਂ ਕਰਦੇ ਸਿੱਖ ਪੰਥ ਦੀ, ਉਦੋਂ ਤੱਕ ਇਹ ਕੋਈ ਮਸਲੇ ਦਾ ਹੱਲ ਨਹੀਂ। ਏਦਾਂ ਹੀ ਮਸਲੇ ਉਲਝਦੇ ਰਹਿਣਗੇ ਔਰ ਏਦਾਂ ਹੀ ਮਤਲਬ ਲੋਕਾਂ ਦੇ ਵਿੱਚ ਸਾਡੀ ਜਾਗਰਸਾਈ ਹੁੰਦੀ ਰਹੇਗੀ ਔਰ ਜੇਠੀ ਹੋਏਗੀ। ਜਿੰਨੀ ਛੇਤੀ ਵੀ ਹੋ ਸਕੇ ਖਾਲਸਾ ਪੰਥ ਨੂੰ ਇਸ ਅਕਾਲ ਤਖਤ ਸਾਹਿਬ ਦੇ ਕੋਈ ਇਹਦੀ ਪ੍ਰਭੂ ਸੱਤਾ ਦੀ ਆਜ਼ਾਦੀ ਦੇ ਲਈ ਸਾਨੂੰ ਕੋਈ ਏਦਾਂ ਦਾ ਕੋਈ ਖੜਾ ਕਰਨਾ ਚਾਹੀਦਾ, ਕੋਈ ਜਿੱਥੋਂ ਅਸੀਂ ਸੇਧ ਲੈ ਸਕੀਏ ਉਹਨਾਂ ਚਿਰ ਤੱਕ ਜਦੋਂ ਤੱਕ ਇਹਦਾ ਕੋਈ ਸਿਸਟਮ ਨਹੀਂ ਬਣਦਾ ਹੈਗਾ ਖਾਲਸਾ ਸਾਹਿਬ ਦਾ। ਔਰ ਇੱਥੇ ਯੋਗ ਜਿਹੜੇ ਸਿੱਖ ਨੇ ਉਹ ਆਣ ਕੇ ਇਹਦੀ ਸੇਵਾ ਸੰਭਾਲ ਨਹੀਂ ਕਰਦੇ। ਸਾਨੂੰ ਏਦਾਂ ਦਾ ਸਿਸਟਮ ਹੈ ਉਹ ਛੇਤੀ ਤੋਂ ਛੇਤੀ ਸਾਰੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਰਨਾਏ ਹੋਏ ਸਿੱਖ ਨੇ, ਵਿਦਵਾਨ ਨੇ, ਰਾਜਨੀਤਿਕ ਨੇ, ਸਮਾਜਿਕ ਕਾਰਿਆਕਰਤਾ ਨੇ, ਜਾਂ ਮਤਲਬ ਕੋਈ ਧਾਰਮਿਕ ਸਾਡੀ ਲੀਡਰਸ਼ਿਪ ਹੈ, ਵਿਦੇਸ਼ਾਂ 'ਚ ਬੈਠਾ ਸਿੱਖ ਖਾਲਸਾ ਪੰਥ ਹੈ, ਹਿੰਦੁਸਤਾਨ 'ਚ ਬੈਠਾ ਖਾਲਸਾ ਪੰਥ ਹੈ, ਇਹ ਸਾਰੇ ਅਸੀਂ ਰਲ ਕੇ ਮਤਲਬ ਕੋਈ ਏਦਾਂ ਦਾ ਇੰਸਟੀਚਿਊਟ ਨਹੀਂ ਕ੍ਰੀਏਟ ਕਰਦੇ, ਉਸ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ। ਜੀ ਬਿਲਕੁਲ ਵੀਰ ਜੀ, ਤਾਂ ਹੀ ਅਸੀਂ ਵੀ ਟਰਾਈ ਕਰਦੇ ਆਪਣੇ ਵੱਲੋਂ ਬੈਸਟ ਕਿ ਜਿੰਨੀ ਸਾਡੇ ਕੋਲ ਅਵੇਅਰਨੈਸ ਸਿੱਖ ਕੌਮ ਦੇ ਵਿੱਚ ਆ ਸਕਦੀ, ਸਾਡੀ TV 84 ਰਾਹੀਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਰੇ ਸਿੱਖ ਕੌਮ ਇੱਕ ਪਲੇਟਫਾਰਮ ਤੇ ਖੜੀ ਹੋਵੇ, ਇੱਕ ਜਗ੍ਹਾ ਤੇ ਖੜੀ ਹੋਵੇ। ਜਿੰਨਾ ਕਿ ਸਾਡੇ ਕੋਲ ਪ੍ਰੈਸ਼ਰ ਪੈ ਸਕਦਾ ਇਸ ਚੀਜ਼ ਦੇ ਉੱਪਰ ਅਸੀਂ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਵੇਅਰਨੈਸ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਵੀਰ ਜੀ, ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਹੁਣ ਟਾਈਮ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a